ਪਾਸ਼ਾ ਸਾਹਿਬ 14 ਅਗਸਤ ਆ ਰਿਹਾ ਆ, ਹਰ ਸਾਲ ਹੀ ਆਉਂਦਾ ਆ। ਕੁਝ ਸਾਲਾਂ ਤੋਂ ਬਾਜੀਆਂ ਦਾ, ਸਲੈਂਸਰਾਂ ਦੀਆਂ ਬਾਉਂਸਰੀਆਂ ਕੱਢ ਕੇ ਗਲੀਆਂ ਵਿੱਚ ਭੱਜਣ ਦਾ, ਇਧਰੋਂ ਪਾਂ ਕਰਦੇ ਐ ਨੂੰ ਜਾ ਰਹੇ, ਬਲਕਿ ਹੁਣ ਤੋਂ ਹੀ ਸ਼ੁਰੂ ਹੋ ਗਏ, ਹਲੇ ਤਾਂ ਦਿਨ ਰਹਿੰਦੇ ਵੀ ਆ। ਇਹ ਕੀ ਸਮਝਦੇ ਵੀ ਇਹ ਕੰਮ ਠੀਕ ਆ? ਨਾਸਰ ਭਾਈ ਦੇਖੋ ਜੀ, ਮੈਂ ਨਾ 14 ਅਗਸਤ ਜਿਹੜਾ ਦਿਨ ਵਾ ਇਹ ਗਿਣਿਆ ਜਾਂਦਾ ਆਜ਼ਾਦੀ ਦਾ ਦਿਨ, ਵੀ ਆਜ਼ਾਦੀ ਮਿਲੀ ਸਾਨੂੰ। ਚਲੋ ਠੀਕ ਆ, ਆਜ਼ਾਦੀ ਮਿਲੀ। ਕਦੀ ਕਿਸੇ ਬੰਦੇ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਵਾ ਵੀ ਜਿਨ੍ਹਾਂ ਨੇ ਸਾਰਾ ਟੱਬਰ ਜਾਲਿਆਂ ਦਾ ਮਾਰਿਆ ਗਿਆ, ਭਰੇ ਘਰ ਛੱਡ ਕੇ, ਭਰੇ ਘਰ, ਜੇਵਰ ਜਾਇਦਾਦਾਂ, ਮਰੱਬਿਆਂ ਦੇ ਮਰੱਬੇ, ਕੋਠੀਆਂ ਮਹਿਲ ਛੱਡ ਕੇ ਆ ਗਏ। ਜਾਂ ਜਿਨ੍ਹਾਂ ਵਿਚਾਰਿਆਂ ਨੇ, ਗੱਲ ਸੁਣ ਮੇਰੀ, 4 ਰਾਤਾਂ 10 ਰਾਤਾਂ ਵੀ ਦੱਸਦੇ ਆ ਵਿੱਚ ਬੰਦੇ ਪਾਣੀ 'ਚ ਗੁਜ਼ਾਰੀਆਂ, ਵਿਚਾਰਿਆਂ ਨੇ ਪਾਣੀ 'ਚ ਗੁਜ਼ਾਰੀਆਂ, ਮੌਤ ਦੇ ਮੂੰਹ 'ਚੋਂ ਨਿਕਲ ਕੇ, ਤੇ ਪੱਤੇ ਖਾਂਦੇ ਰਹੇ ਗਰੀਬ। ਕਿੱਦਾਂ ਦੇ ਵਕਤ ਗੁਜ਼ਰੇ, ਤੇ ਕਦੀ ਕਿਸੇ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ 14 ਅਗਸਤ ਤੇ? ਬਿਲਕੁਲ ਨਹੀਂ ਕਰਨਾ। ਉਸ ਗੱਲ ਨੂੰ ਜੇ ਲਈਏ ਤੇ ਮੇਰੇ ਖਿਆਲ ਦੇ ਵਿੱਚ ਕਿਸੇ ਨੂੰ ਨਹਾ ਕੇ ਵੀ ਬਹਿਣ ਦੀ ਜ਼ਰੂਰਤ ਨਹੀਂ। ਸਹੀ ਗੱਲ। ਜਿੱਦਾਂ ਦੇ ਬੰਦਾ ਸੋਚੇ ਜਾਂ ਜਿੱਦਾਂ ਦੇ ਵੱਡੇ ਸਾਡੇ ਹਾਲਾਤ ਦੱਸ ਕੇ ਗਏ ਆ ਵੀ ਕੀ ਕੁਝ ਹੋਇਆ। ਅੱਜ ਵੀ ਕਿਸੇ ਬਜ਼ੁਰਗ ਨੂੰ ਆਪਾਂ ਦੇਖ ਲਈਏ ਜਿਹੜੇ ਬਾਹਰ ਹੁੱਕਾ ਲੈ ਕੇ ਬੈਠੇ ਹੁੰਦੇ ਸਿਆਣੇ, ਤੇ ਉਹਨਾਂ ਦੇ ਮੋਹਰਿਆਂ ਦੀ ਮੋਟਰਸਾਈਕਲਾਂ ਦੇ ਸਲੈਂਸਰ ਜਿਹੜੇ ਉਹ ਲਾ ਕੇ ਆਵਾਜ਼ ਵੱਡੀ ਕਰਕੇ ਤੇ ਮੂੰਹ 'ਚ ਬਾਜੇ ਲੈ ਕੇ ਪਾਂ ਕਰਕੇ ਲੰਘਦੇ ਆ, ਤੇ ਉਹਨਾਂ ਦੇ ਦਿਲ ਦੀ ਤਾਂ ਉਹੀ ਜਾਣਦੇ ਨਾ ਕਿ ਉਹਨਾਂ ਦੇ ਦਿਲ ਤੇ ਕੀ ਬੀਤਦੀ। ਉਹ ਪੁੱਛਦੇ ਆ ਵੀ 14 ਅਗਸਤ ਕਿਸ ਤਰ੍ਹਾਂ ਅਸੀਂ ਆਪਣਾ ਇਹ ਆਜ਼ਾਦੀ ਜਿਹੜੀ ਆਪਾਂ ਕਹਿੰਦੇ ਆ, ਹਾਂਜੀ, ਉਹ ਲਈ ਆ, ਤੇ ਕਿੰਨੀ ਦੁਨੀਆ ਮਰੀ ਆ। ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਸੁਣਾਣਾ। ਮੈਂ ਇੰਟਰਵਿਊ ਕੀਤਾ ਜਿਸ ਤੋਂ ਬਹੁਤ ਸਾਰੇ ਬਾਬੇ ਜਿਹੜੇ ਅਸੀਂ ਇਹਨਾਂ ਨੇ ਇੰਟਰਵਿਊ ਕੀਤੇ ਆ, ਦਰਦ ਭਰੀਆਂ ਕਹਾਣੀਆਂ ਆ। ਉਹ ਬਾਬਾ ਦੱਸਦਾ ਕਿ ਅਸੀਂ ਜਦੋਂ ਘਰੋਂ ਤੁਰੇ ਸੀ ਤੇ ਪਾਕਿਸਤਾਨ ਪਹੁੰਚਣ ਤੱਕ ਰਾਹ 'ਚ ਸਾਡੇ 7 ਜੀ ਮਰ ਗਏ ਸੀਗੇ। ਗੱਲ ਕਰੋ, ਤੁਸੀਂ ਆਪ ਸੋਚੋ ਵੀ ਜਿਹੜਾ ਪੂਰਾ ਟੱਬਰ ਲੈ ਕੇ ਤੁਰਿਆ, ਉਹਦੇ 7 ਜੀ ਰਾਹ ਦੇ ਵਿੱਚ ਇੱਕ ਕਰਕੇ ਮਰੇ। ਉਹਨਾਂ ਨੂੰ ਕਬਰ ਨਸੀਬ ਨਹੀਂ ਹੋਈ, ਉਹਨਾਂ ਨੂੰ ਕਫਨ ਨਸੀਬ ਨਹੀਂ ਹੋਇਆ। ਉਹਨਾਂ ਨੂੰ ਇਹ ਬਾਜੇ ਸੋਹਣੇ ਲੱਗੂਗੇ? ਫਿਰ ਇੱਕ ਹੋਰ ਉਹਨੇ ਗੱਲ ਸੁਣਾਈ, ਕਹਿੰਦਾ ਮੇਰੀ ਭਰਜਾਈ ਸੀ, ਉਹਨੂੰ ਬੱਚੀ ਹੋਣ ਵਾਲਾ ਸੀਗਾ। ਪਹਾੜਾਂ ਦੇ ਇਲਾਕਾ ਸੀ ਜਿੱਥੋਂ ਅਸੀਂ ਆ ਰਹੇ। ਕਹਿੰਦਾ ਮੀਂਹ ਇੰਨਾ ਪਿਆ ਵੀ ਅਸੀਂ ਆਪਣੇ ਇੱਥੋਂ ਰੱਸੇ ਬੰਨ੍ਹ ਕੇ, ਇੱਕ ਦਰਖਤ ਸੀ ਉਹਨੂੰ ਬੰਨ੍ਹ ਲਿਆ ਸੀ ਵੀ ਕਿਤੇ ਅਸੀਂ ਰੁੜ ਨਾ ਜਾਈਏ। ਉਸੇ ਪਾਣੀ ਦੇ ਵਿੱਚ ਉਸ ਬੱਚੀ, ਜਿਹੜੀ ਉਹਦੀ ਭਰਜਾਈ ਸੀਗੀ, ਉਹਦੇ ਬੱਚੀ ਹੋਇਆ। ਪੂਰੀ ਰਾਤ ਉਹ ਬੱਚੇ ਨੂੰ ਲੈ ਕੇ ਇਸ ਤਰ੍ਹਾਂ ਖੜੀ ਰਹੀ। ਤੁਸੀਂ ਆਪ ਸੋਚ ਕੇ ਦੇਖੋ ਕਿ ਉਸ ਵਕਤ ਔਰਤ ਦੇ ਕੀ ਮਤਲਬ ਤਕਲੀਫ ਦੇ ਕੀ ਮਰਾਹਲ ਹੁੰਦੇ ਆ। ਇਦਾਂ ਬਸ ਜੀ, ਅੱਲਾ ਦੀ ਯਾਦ ਮਾਰ। ਉਹਨਾਂ ਨੂੰ ਇਹ ਬਾਜੇ ਇਹ ਜੋ ਵਜਾਉਂਦੇ ਆ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ? ਕਿੰਨੇ ਹਜ਼ਾਰਾਂ ਔਰਤਾਂ ਦੀਆਂ ਇੱਜ਼ਤਾਂ ਲੁੱਟ ਹੋਈਆਂ, ਕਿੰਨੇ ਲੱਖਾਂ ਲੋਕ ਮਰੇ ਜਿਨ੍ਹਾਂ ਦਾ ਕਸੂਰ ਹੀ ਕੋਈ ਨਹੀਂ ਸੀ। ਪਾਸ਼ਾ ਸਾਹਿਬ ਇਦਾਂ ਹੀ ਉਹਨਾਂ ਦੇ ਮੋਹਰੇ ਬਾਜੇ ਸਾਡੇ ਇਹ ਆਜ਼ਾਦੀ ਮਨਾਉਂਦੇ ਆ। ਆਹੋ ਜੀ, ਬਾਕੀ ਤੇ ਹੁਣ ਆ ਜਿਹੜੀ ਨਵੀਂ ਨਸਲ ਆ, ਇਹਨਾਂ ਨੂੰ ਵੀ ਤਾਂ ਉਹ ਹੀ ਨਹੀਂ ਪਤਾ ਵੀ ਕੀ ਹੁੰਦਾ 14 ਅਗਸਤ ਜਾਂ ਇਹਦਾ ਮਕਸਦ ਕੀ ਆ। ਬਸ ਉਹ ਬਾਜੇ ਫੜੇ ਆ, ਰੰਗਦਾਰ ਸ਼ਰਟਾਂ ਪਾ ਲਈਆਂ, ਹਰੇ ਰੰਗ ਦੀਆਂ। ਜੋ ਤੁਸੀਂ ਬਾਜ਼ਾਰਾਂ ਦੇ ਵਿੱਚ ਉੱਥੇ ਥਾਂ ਸਟਾਲ ਲੱਗੇ ਆ ਰੰਗ ਬਰੰਗੀਆਂ ਸ਼ਰਟਾਂ ਦੇ, ਹਰ ਬੰਦਾ ਆਪਣਾ ਕਾਰੋਬਾਰ ਕਰ ਰਿਹਾ ਆ। ਇਹਨਾਂ ਦਿਨਾਂ ਦੀ ਆੜ ਵਿੱਚ ਕਦੇ ਮੁਹੱਰਮ ਆ ਜਾਂਦੇ ਆ, ਉਹਨਾਂ ਦੀ ਆੜ ਵਿੱਚ ਕਾਲੇ ਕੱਪੜੇ ਵਾਲਿਆਂ ਦੀ ਮੌਜਾਂ ਲੱਗ ਜਾਂਦੀਆਂ, ਇੱਥੇ ਹਰੇ ਕੱਪੜੇ ਵਾਲਿਆਂ ਦੀਆਂ ਮੌਜਾਂ ਲੱਗ ਜਾਂਦੀਆਂ ਆ। ਪਰ ਤੁਸੀਂ ਇਹ ਤਾਂ ਦੇਖੋ ਵੀ ਅਸੀਂ ਜਿਸ ਦਿਨ ਨੂੰ ਮਨਾਉਂਦੇ ਆ, ਉਹਦੀ ਯਾਦ ਮਨਾਉਣ ਦਾ ਅਸਲ ਤਰੀਕਾ ਕੀ ਆ? ਸਹੀ ਗੱਲ ਹੈ। ਕਦੇ ਉਹਨਾਂ ਬਜ਼ੁਰਗਾਂ ਨੂੰ ਕਿਸੇ ਕਾਲਜ ਵਿੱਚ, ਕਿਸੇ ਯੂਨੀਵਰਸਿਟੀ 'ਚ, ਕਿਸੇ ਸਕੂਲ 'ਚ ਜਾਂ ਕਿਸੇ ਪਿੰਡ ਦੇ ਕਿਸੇ ਖੜੇ ਤੇ ਜਿੱਥੇ ਤੁਸੀਂ ਆਪਣੇ ਫੰਕਸ਼ਨ ਕਰਦੇ ਆ, ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਸਲੂਟ ਮਾਰਿਆ ਵੀ ਤੁਹਾਡੀ ਵਜ੍ਹਾ ਤੋਂ ਆਜ਼ਾਦੀ ਲਈ ਆ? ਸਹੀ ਗੱਲ ਹੈ। ਮੁਲਕ ਦਾ ਬਾਜਾ ਤੇ ਅੱਗੇ ਵੱਜਿਆ ਪਿਆ ਆ, ਇਹ ਉੱਤੋਂ ਆਪ ਬਾਜੇ ਵਜਾਈ ਜਾਂਦੇ, ਇਹ ਉੱਪਰੋਂ ਬਾਜੇ ਵਜਾਈ ਜਾਂਦੇ ਆ। ਹਾਂ, ਇਦਾਂ ਹੀ। ਮੈਂ ਆਪਣੀ ਵੀਡੀਓ ਦੇ ਰਾਹੀਂ ਇਹੀ ਇੱਕ ਸੁਨੇਹਾ ਦੇਣਾ ਚਾਹਨਾ ਆ ਕਿ ਆਜ਼ਾਦੀ ਠੀਕ ਆ, ਪਰ ਆਜ਼ਾਦੀ ਦੇ ਮਫਹੂਮ ਨੂੰ ਸਮਝੋ। ਕਿੱਦਾਂ ਲਈ ਆ ਉਹ ਸਮਝੋ, ਕਿੰਨੀਆਂ ਕੁਰਬਾਨੀਆਂ ਦਿੱਤੀਆਂ ਉਹ ਸਮਝੋ, ਤੇ ਕਿਸ ਨਾਂ ਤੇ ਲਈ ਆ, ਕਲਮੇ ਦੇ ਨਾਂ ਤੇ ਲਈ ਆ ਉਹ ਸਮਝੋ। ਤੇ ਤੁਸੀਂ ਕਲਮੇ ਤੇ ਚੱਲਣ ਡਏ ਆ। ਸਾਰਾ ਕੰਮ 2 ਨੰਬਰ ਹੈ ਇਸ ਮੁਲਕ ਦੇ ਵਿੱਚ, ਛੋਟੇ ਤੋਂ ਵੱਡਾ ਸਾਰਾ ਹੀ ਲੁਟੇਰੇ ਆ। ਇਦਾਂ ਹੀ ਹਾਲ ਦੇਖੋ ਸਾਡੇ ਕੀ ਹੋ ਗਏ ਆ। ਤੇ ਅਸੀਂ 14 ਅਗਸਤ ਨੂੰ ਇਦਾਂ ਸਾਰਾ ਕੁਝ ਭੁੱਲ ਕੇ ਬਾਜੇ ਵਜਾਉਂਦੇ ਆ ਜਿੱਦਾਂ ਵੀ ਸਾਡੀ ਜ਼ਿੰਦਗੀ 'ਚ ਦੁੱਖ ਹੀ ਕੋਈ ਨਹੀਂ ਹੈਗਾ। ਉਹ ਇਦਾਂ ਹੀ ਸਾਡਾ ਬਜ਼ੁਰਗ ਕਦੇ ਬੈਠਾ, ਮੈਂ ਤੇ ਬਜ਼ੁਰਗ ਦੋਵੇਂ ਜਣੇ, ਤੇ ਬੰਦਾ ਇੱਕ ਆਇਆ ਤੇ ਕਹਿਣ ਲੱਗਾ ਲਓ ਜੀ ਹੁਣ ਲੱਗੇ ਆ ਨਵਾਂ ਪਾਕਿਸਤਾਨ ਬਣਾਉਣ। ਤੇ ਉਹ ਸਾਡਾ ਬਜ਼ੁਰਗ ਕਹਿੰਦਾ ਸਾਨੂੰ ਤਾਂ ਪਹਿਲਾਂ ਹੀ ਨਹੀਂ ਭੁੱਲਣ ਡਿਆ। ਜਾਣੀ ਗੱਲ ਕੈਸੀ ਆ ਵੀ ਸਾਨੂੰ ਤਾਂ ਜਿਹੜਾ ਅਗਲਾ ਬਣਿਆ ਉਹ ਹੀ ਨਹੀਂ ਭੁੱਲਣ ਡਿਆ, ਤੁਸੀਂ ਨਵਾਂ ਬਣਾਉਣ ਚੜ ਪਏ ਆ। ਇਹ ਗੱਲਾਂ ਭਾਈ ਜਿਨ੍ਹਾਂ ਨੇ ਉਹ ਵਕਤ ਵੇਖਿਆ ਸੀ ਨਾ, ਜਾਂ ਜਿਨ੍ਹਾਂ ਦੇ ਉੱਤੋਂ ਦੀ ਲੰਘਿਆ ਸੀ, ਉਹਨਾਂ ਨੂੰ ਪਤਾ। ਆ ਸਾਡੀ ਜਿਹੜੀ ਹੁਣ ਨਵੀਂ ਨਸਲ ਆ, ਇਹਨਾਂ ਤੇ ਤਾਂ ਇੱਕ ਦਿਹਾੜੀ ਔਖੀ ਆ ਗਈ
ਤੇ ਇਹਨਾਂ ਕੋਲ ਕਦੇ ਝੱਲ ਹੋਣੀ ਹੈ, ਠੀਕ ਆ ਭਾਈ। ਇਹਨਾਂ ਦੀਆਂ ਲੇਰਾਂ ਪੈ ਜਾਣੀਆਂ। ਤੇ ਇਸ ਕਰਕੇ ਦਿਨ ਦਾ ਇਹਤਰਾਮ ਤਾਂ ਜ਼ਰੂਰ ਕਰੋ। ਬਾਕੀ ਕੁਝ ਥੋੜਾ ਜਿਹਾ ਪਿੱਛੇ ਨੂੰ ਨਿਗਾਹ ਮਾਰਿਆ ਕਰੋ ਵੀ ਉਦੋਂ ਕੀ ਹੋਇਆ ਤੇ ਕੀ ਹਾਲਾਤ ਬਣੇ ਆ। ਤੇ ਇਨਸ਼ਾਅੱਲਾ ਤੁਹਾਨੂੰ ਬਾਜੇ ਦੀ ਜ਼ਰੂਰਤ ਨਹੀਂ ਪੈਂਦੀ, ਬਲਕਿ ਬਹਿ ਕੇ ਰੋਣ ਦੀ ਜ਼ਰੂਰਤ ਪਊ।